ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਖਬਰ ਫਰੀਮਾਉਂਟ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ 7 ਭਾਰਤੀ ਮੂਲ ਦੇ ਇੰਜੀਨੀਅਰਾਂ ਨੂੰ ਚਾਰਜ ਕੀਤਾ ਗਿਆ ਆ ਇਨਸਾਈਡ ਟ੍ਰੇਡਿੰਗ ਦੇ ਸੰਬੰਧ ਦੇ ਵਿੱਚ। ਸੋ ਕਹਿੰਦੇ ਵੀ ਉਹਨਾਂ ਨੇ $1 ਮਿਲੀਅਨ ਤੋਂ ਵੱਧ ਦਾ ਪ੍ਰੋਫਿਟ ਕਮਾਇਆ ਤੇ ਜਿਹਦੀ ਸਜ਼ਾ 45 ਸਾਲ ਫੈਡਰਲ ਪ੍ਰਿਜ਼ਨ ਤੇ $5 ਮਿਲੀਅਨ ਫਾਈਨ ਤੱਕ ਹੋ ਸਕਦੀ ਹੈਗੀ ਆ। ਟਵੀਲੀਓ ਕਲਾਊਡ ਕਮਿਊਨੀਕੇਸ਼ਨ ਕੰਪਨੀ ਹੈਗੀ ਆ। ਇਹਦੇ 3 ਇੰਜੀਨੀਅਰ ਕਹਿੰਦੇ ਪਈ ਹਰੀ ਸੂਰੀ, ਲੋਕੇਸ਼ ਲਗੂਡੂ, ਛੋਟੂ ਪੁਲਾਗਾਮ ਤੇ ਨਾਲ ਉਹਨਾਂ ਦੇ ਹੋਰ 4 ਮਿੱਤਰ ਦਲੀਪ ਕਮਜੂਲਾ, ਸਾਈ ਨੇਕਲਾਪੂੜੀ, ਅਭਿਸ਼ੇਕ ਧਰਮਪੁਰੀਕਰ, ਚੇਤਨ ਪੁਲਾਗਾਮ, ਇਹਨਾਂ ਸਾਰਿਆਂ ਨੂੰ ਚਾਰਜ ਕੀਤਾ ਗਿਆ ਹੈ। ਕਹਿੰਦੇ ਪਈ $1 ਮਿਲੀਅਨ ਤੋਂ ਵੱਧ ਇਹਨਾਂ ਨੇ ਪ੍ਰੋਫਿਟ ਕੀਤਾ ਆ ਇਨਸਾਈਡ ਟ੍ਰੇਡਿੰਗ ਦੇ ਲਈ, ਜਦੋਂ ਕੰਪਨੀ ਦੀਆਂ ਅਰਨਿੰਗਸ ਅਨਾਉਂਸ ਹੋਣੀਆਂ ਸੀ ਮਈ 2020 ਦੇ ਵਿੱਚ। ਉਸ ਤੋਂ ਪਹਿਲਾਂ ਕਿਉਂਕਿ ਇਨਸਾਈਡ ਕੰਮ ਕਰਦੇ ਸੀ, ਇਹਨਾਂ ਨੂੰ ਪਤਾ ਸੀ ਵੀ 40% ਕੰਪਨੀ ਪ੍ਰੋਫਿਟ ਜਾ ਰਹੀ ਆ। ਸੋ ਇਹਨਾਂ ਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲ ਕਰਕੇ ਜਿਹੜੇ ਆ ਉਹ ਸਟਾਕ ਬਾਈ ਕਰ ਲਏ ਇਮੀਡੀਏਟਲੀ, ਤਾਂ ਕਿ ਉਹਨਾਂ ਨੂੰ ਪਤਾ ਹੀ ਸੀ ਜਦੋਂ ਇਹ ਪ੍ਰੋਫਿਟ ਹੋਊਗਾ ਤੇ ਸਟਾਕ ਉੱਪਰ ਜਾਊਗੇ ਤੇ ਉਹ ਤੋਂ ਬਾਅਦ ਆਪਾਂ ਵੇਚ ਦੇਵਾਂਗੇ। ਮਨੀਕ ਵਿੰਕਲਰ ਐਕਟਿੰਗ ਰੀਜਨਲ ਡਾਇਰੈਕਟਰ ਆਫ ਏਜੰਸੀ ਰੀਜਨਲ ਆਫਿਸ ਸੈਨ ਫਰਾਂਸਿਸਕੋ ਦੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਇਨਸਾਈਡ ਟ੍ਰੇਡਿੰਗ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਹੈਗੇ ਆ। ਇਹ ਕੋਈ ਸ਼ੁਗਲ ਮੇਲਾ ਨਹੀਂ ਹੈ, ਇਹ ਬਹੁਤ ਸੀਰੀਅਸ ਮੈਟਰ ਆ। ਜਿਹੜਾ ਵੀ ਬੰਦਾ ਇਹ ਫਰਾਡ ਕਰਦਾ ਆ SEC ਕੰਪਲੇਂਟ ਦੇ ਮੁਤਾਬਕ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸਜ਼ਾ ਮਿਲ ਸਕਦੀ ਹੈਗੀ ਆ। ਇਸੇ ਤਰ੍ਹਾਂ ਇੱਕ ਸੈਪਰੇਟ ਸਟੇਟਮੈਂਟ ਦੇ ਵਿੱਚ ਨਾਰਦਰਨ ਕੈਲੀਫੋਰਨੀਆ US ਅਟਾਰਨੀ ਸਟੈਫਨੀ ਹਿੰਡਸ ਦੇ ਆਫਿਸ ਨੇ ਦੱਸਿਆ ਕਿ ਕ੍ਰਿਮੀਨਲ ਚਾਰजेस ਇੱਕ ਕਮਜੁਲਾ ਜੋ ਇੰਜੀਨੀਅਰ ਆ 35 ਸਾਲਾਂ ਦਾ ਫਰੀਮਾਉਂਟ ਦਾ, ਉਸ ਦੇ ਅਗੇਂਸਟ ਲਾਏ ਜਾਣਗੇ 2 ਕਾਊਂਟਸ ਕ੍ਰਿਮੀਨਲ ਚਾਰजेस। ਜੀ, ਸੋ ਟਵਿਲੀਓ ਇੱਕ ਜਿਹੜੀ ਕਲਾਊਡ ਕਮਿਊਨੀਕੇਸ਼ਨ ਕੰਪਨੀ ਆ। ਮਾਰਚ 2020 ਦੇ ਵਿੱਚ 2 ਵਰੇ ਪਹਿਲਾਂ ਜਦ ਕੋਵਿਡ ਸਟ੍ਰਾਈਕ ਕੀਤਾ ਸੀ, ਉਸਨੇ ਬਹੁਤ ਸਾਰੇ ਕੰਮਕਾਜ ਆ ਉਹ ਘਰੋਂ ਬੈਠ ਕੇ ਜਾਂ ਕਲਾਊਡ ਦੇ ਉੱਤੇ ਜਿਹੜਾ ਉਹ ਮੂਵ ਹੋ ਗਏ ਸੀ। ਸੋ ਉਸੇ ਦੌਰਾਨ ਹੀ ਕਿਤੇ ਨਾ ਕਿਤੇ ਇਸ ਕੰਪਨੀ ਦੇ ਵੀ ਭਾਗ ਖੁੱਲੇ। ਪਰ ਇਹਨਾਂ ਲੋਕਾਂ ਨੇ ਸੋਚਿਆ ਵੀ ਇਹ ਕੰਪਨੀ ਦੇ ਭਾਅ ਖੋਲ੍ਹਦੇ ਅਸੀਂ ਆਪਣੇ ਵੀ ਜਿਹੜੇ ਭਾਅ ਖੋਲ੍ਹ ਲੈਂਦੇ ਆ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਜਿਹੜੀ SEC ਆ, ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਆ, ਉਹ ਇਹਨਾਂ ਅਪਰਾਧਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਦੇਖਦੀ ਆ ਤੇ ਫਿਰ ਜਿਹੜੇ ਉਹ ਰਗੜੇ ਚੰਗੇ ਲੱਗਦੇ ਆ। ਸੋ ਇਸ ਦੌਰਾਨ ਇਹਨਾਂ 3 ਜਿਹੜੇ ਕੰਪਨੀ 'ਚ ਕੰਮ ਕਰਨ ਵਾਲੇ ਤੇ 4 ਜਿਹੜੇ ਇਹਨਾਂ ਦੇ ਹੋਰ ਐਕੁਇੰਟੈਂਸ ਸਾਥੀ ਜਿਹੜੇ ਸੀਗੇ, ਉਹਨਾਂ ਨੇ ਇਨਸਾਈਡ ਟ੍ਰੇਡਿੰਗ ਦਾ ਫਾਇਦਾ ਜਿਹੜਾ ਹੋ ਚੁੱਕਿਆ, ਐਡਵਾਂਟੇਜ ਜਿਹੜਾ ਹੋ ਚੁੱਕਿਆ ਤੇ ਇਸ ਰੈਵਨਿਊ ਦੀ ਇਨਫੋਰਮੇਸ਼ਨ ਉਹਨਾਂ ਨੇ ਸ਼ੇਅਰ ਕੀਤੀ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ $1 ਮਿਲੀਅਨ ਤੋਂ ਵੱਧ ਦਾ ਪ੍ਰੋਫਿਟ ਜਿਹੜਾ ਉਹ ਕਮਾਇਆ ਹੈਗਾ ਆ। ਸੋ 35 ਸਾਲਾਂ ਦਾ ਇਹ ਜਿਹੜਾ ਕਮੂਜਲਾ ਉਸ ਫਰੀਮਾਉਂਟ ਦਾ ਰਹਿਣ ਵਾਲਾ ਆ, ਇਸ ਨੂੰ 2 ਕਾਊਂਟਸ ਦੇ ਉੱਤੇ ਹੁਣ ਚਾਰਜ ਕੀਤਾ ਗਿਆ ਹੈਗਾ ਆ। ਸੋ ਹੁਣ ਕਹਿੰਦੇ ਆ ਵੀ ਸੋਮਵਾਰ ਨੂੰ ਇਹਨਾਂ ਦੀ ਜਿਹੜੀ ਕੋਰਟ ਦੀ ਅਪੀਅਰੈਂਸ ਹੋਊਗੀ। ਪਰ ਰਾਈਟ ਨਾਓ ਕਈ ਲੋਕ ਬੌਂਡ ਸਿਕਿਉਰ ਕਰਕੇ ਇਸ ਟਾਈਮ ਬਾਹਰ ਹੈਗੇ ਨੇ। ਕਹਿੰਦੇ ਵੀ ਜੇ ਇਹ ਕਨਵਿਕਟ ਹੋ ਜਾਂਦੇ ਆ, ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ, 45 ਸਾਲ ਤੱਕ ਦੀ ਜਿਹੜੀ ਫੈਡਰਲ ਪ੍ਰਿਜ਼ਨ 'ਚ ਸਜ਼ਾ ਤੇ $5 ਮਿਲੀਅਨ ਤੋਂ ਵੱਧ ਦਾ ਜੁਰਮਾਨੇ ਜਿਹੜੇ ਆ ਇਹਨਾਂ ਨੂੰ ਝੱਲਣੇ ਪੈ ਸਕਦੇ ਆ। ਸੋ ਇਹਨਾਂ ਨੇ ਭਾਗ ਤੇ ਆਪਣੇ ਜਿਹੜੇ ਕੀ ਖੋਲਣੇ ਸੀ ਦਰਵਾਜ਼ੇ, ਜਿਹੜੇ ਹੁਣ ਪੱਕੇ ਬੰਦ ਕਰ ਸਕਦੇ ਹੈਗੇ ਆ। ਸੋ ਟਵੀਲੀਓ ਦੇ ਇੰਜੀਨੀਅਰ, ਇਹਨਾਂ ਨੂੰ ਪਤਾ ਸੀ ਜਦੋਂ ਕੁਆਟਰਲੀ ਅਰਨਿੰਗ ਰਿਪੋਰਟ ਆਣੀ ਆ ਉਹਦੇ ਵਿੱਚ ਬਹੁਤ ਪ੍ਰੋਫਿਟ ਸ਼ੋ ਹੋਣਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕਰੋਨਾ ਵਾਇਰਸ ਦੇ ਦੌਰਾਨ, ਪੈਂਡੇਮਿਕ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਰਕੇ ਕਲਾਊਡ ਟੈਕਨੋਲੋਜੀਜ਼ ਬਹੁਤ ਜ਼ਿਆਦਾ ਯੂਜ਼ ਹੋਈਆਂ ਹੈਗੀਆਂ। ਤੇ ਇੱਕ ਕਾਮੁਜੁੱਲਾ ਨਾਮ ਦੇ ਇਸ ਇੰਜੀਨੀਅਰ ਨੇ 257 ਦੇ ਕਰੀਬ ਕਾਲ ਆਪਸ਼ਨ ਸਟਾਕ ਦੀਆਂ ਉਹ ਬਾਈ ਕਰ ਲਈਆਂ $1,33,333 ਦੀਆਂ। ਤੇ ਕੁਝ ਦਿਨਾਂ ਦੇ ਬਾਅਦ ਹੀ, ਕੁਝ ਦਿਨਾਂ ਦੇ ਬਾਅਦ, ਕਿਉਂਕਿ ਜਦੋਂ ਰਿਪੋਰਟ ਆ ਗਈ 40% ਸਟਾਕ ਪ੍ਰਾਈਸ ਇਨਕਰੀਜ਼ ਹੋ ਗਿਆ। ਉਸਨੇ ਸੇਮ 257 ਆਪਸ਼ਨਸ ਜੋ $1,33,333 ਦੀਆਂ ਖਰੀਦੀਆਂ ਸੀਆਂ, ਉਹ $9,61,662 ਦੀਆਂ ਵੇਚ ਦਿੱਤੀਆਂ।
ਸੋ ਜੀ 8 ਲੱਖ ਸੋ ਦਾ ਜਿਹੜਾ ਉਹਨੇ ਉੱਥੇ ਮੁਨਾਫਾ ਇਦਾਂ ਖੱਟਿਆ। ਸੋ ਇਦਾਂ ਸਾਰਿਆਂ ਨੇ ਮਿਲਾ ਮਿਲੂ ਕੇ $1 ਮਿਲੀਅਨ ਤੋਂ ਵੱਧ ਜਿਹੜਾ ਉਹ ਕੀਤਾ ਹੈ। ਸੋ ਇਨਸਾਈਡਰ ਟ੍ਰੇਡਿੰਗ ਕੀ ਹੁੰਦੀ ਆ? ਜਿਹੜੀ ਕੋਈ ਪਬਲਿਕ ਕੰਪਨੀ ਆ ਜਿਨ੍ਹਾਂ ਦੇ ਸ਼ੇਅਰਸ ਬਾਏ ਤੇ ਸੈੱਲ ਹੁੰਦੇ ਆ ਸਟਾਕ ਐਕਸਚੇਂਜ ਦੇ ਉੱਤੇ, ਜਿਨ੍ਹਾਂ ਨੂੰ ਸਿਕਿਉਰਿਟੀਜ਼ ਵੀ ਆਖ ਦਿੱਤਾ ਜਾਂਦਾ ਆ, ਉਹ ਬੇਸਿਕਲੀ ਪਬਲਿਕ ਡੋਮੇਨ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਕਿਸੇ ਕੰਪਨੀ ਦੇ ਹਿਸਾਬ ਦੀ, ਕੰਪਨੀ ਦੀ ਹੁੰਦੀ ਆ, ਉਸ ਹਿਸਾਬ ਦੇ ਨਾਲ ਲੋਕ ਦੇਖਦੇ ਆ ਵੀ ਯਾਰ ਇਹਦੇ ਭਾਗ ਅੱਗੇ ਜਾ ਕੇ ਭਵਿੱਖੇ ਦਾ ਗੁੱਡ ਆ ਕਿ ਬੈਡ ਆ। ਉਸ ਹਿਸਾਬ ਨਾਲ ਬਾਏ ਕਰ ਲੈਂਦੇ, ਸੈੱਲ ਬਾਏ, ਜਿਹੜੇ ਸ਼ੇਅਰਸ ਆ ਉਹ ਬਾਏ ਕਰਦੇ ਨੇ ਉਦੋਂ ਜਦੋਂ ਉਹਨਾਂ ਨੂੰ ਲੱਗਦਾ ਵੀ ਅੱਗੇ ਜਾ ਕੇ ਵਧਣਗੇ, ਸੈੱਲ ਕਰ ਦਿੰਦੇ ਆ ਵੀ ਜਦੋਂ ਲੱਗਦਾ ਵੀ ਕੰਪਨੀ ਮਾੜਾ ਕਰੂਗੀ। ਸੋ ਪਬਲਿਕ ਇਨਫੋਰਮੇਸ਼ਨ ਆਉਣ ਤੋਂ ਪਹਿਲਾਂ ਜਦੋਂ ਕੋਈ ਇਸ ਤਰੀਕੇ ਦੇ ਸਿਕਿਉਰਿਟੀਜ਼ ਨੂੰ ਬਾਏ ਤੇ ਸੈੱਲ ਕਰਦਾ ਹੈਗਾ ਆ, ਇਹ ਕਿਉਂਕਿ ਉਸੇ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਸੀਗੇ, ਉਹਨਾਂ ਨੂੰ ਇਹ ਪਹਿਲੋਂ ਇਨਸਾਈਡ ਦੇ ਵਿੱਚ ਇਹ ਜਾਣਕਾਰੀ ਪ੍ਰਾਪਤ ਹੋ ਗਈ ਵੀ ਕੰਪਨੀ ਵਧੀਆ ਕਰੂਗੀ, ਇਹਦੇ ਸ਼ੇਅਰ ਤਾਂ ਜਾਣੇ ਆ। ਸੋ ਸਸਤੇ ਭਾਅ ਦੇ ਉੱਤੇ ਉਹਨਾਂ ਨੇ ਪਹਿਲਾਂ ਜਿਹੜੇ ਉਹ ਖਰੀਦ ਲਏ ਤੇ ਬਾਅਦ ਚ ਮਹਿੰਗੇ ਭਾਅ ਦੇ ਉੱਤੇ ਜਿਹੜੇ ਉਹਨਾਂ ਨੇ ਉਹ ਵੇਚ ਦਿੱਤੇ। ਸੋ ਇਹ ਜਿਹੜੀ ਇਨਸਾਈਡਰ ਟ੍ਰੇਡਿੰਗ ਦੇ ਉੱਤੇ ਜਿਹੜੀ SEC ਆ, ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਆ, ਉਹ ਨਜ਼ਰ ਰੱਖਦੀ ਹੁੰਦੀ ਆ। ਸੋ ਜਦੋਂ ਕੋਈ ਵੀ EMPLOYEE ਕਿਸੇ ਕਾਰਪੋਰੇਸ਼ਨ ਦਾ 500 ਤੋਂ ਵੱਧ ਆਪਣੇ ਜਿਹੜੇ ਸ਼ੇਅਰ ਬਾਏ ਜਾਂ ਸੈੱਲ ਜਿਹੜਾ ਆ ਸਟਾਕ ਆਪਸ਼ਨਸ ਦੇ ਉੱਤੇ ਕਰਦਾ ਆ, ਤੇ ਫਿਰ ਕਿਤੇ ਨਾ ਕਿਤੇ ਇੱਕ ਰੈੱਡ ਫਲੈਗ ਉਹਨਾਂ ਦੇ ਉੱਤੇ ਆ ਜਾਂਦਾ ਆ, ਤੇ ਫਿਰ ਉਸ ਹਿਸਾਬ ਦੇ ਨਾਲ ਦੇਖਦੇ ਆ ਵੀ ਭਾਈ ਇਹਨਾਂ ਨੇ ਕੁਛ ਨਾ ਕੁਛ ਗੜਬੜ ਕੀਤੀ ਆ। ਸੋ ਇਹ ਜਿਹੜਾ ਮਾਮਲਾ ਆ ਇਹ ਟਵਿਲੀਓ ਦੇ ਇੰਜੀਨੀਅਰਸ ਦੇ ਨਾਲ ਬਣਿਆ ਆ। ਕੱਲ ਇੱਕ ਭਾਰਤੀ ਮੂਲ ਦਾ ਜਿਹੜਾ ਡਾਕਟਰ ਅਮੀਤ ਗੋਇਲ ਆ, ਜਿਹਨੇ ਹਵਾ 'ਚ ਹੀ ਅੱਖਾਂ ਦੇ ਆਪਰੇਸ਼ਨ ਕਰਕੇ $3.5 ਮਿਲੀਅਨ ਦਾ ਰਗੜਾ ਜਿਹੜਾ ਉਹ ਲਾਇਆ ਸੀ, ਉਹਨੇ ਬਾਅਦ 'ਚ ਇਹ ਵੀ ਮੰਨ ਲਿਆ ਵੀ ਮੈਂ PPP ਦੇ ਲੋਨ ਦੇ ਵਿੱਚ ਵੀ ਧਾਂਦਲੀ ਕੀਤੀ ਆ। ਉਸ ਨੂੰ 96 ਮਹੀਨਿਆਂ ਦੀ ਸਜ਼ਾ ਹੋਈ ਆ, ਤੇ ਹੁਣ 7 ਜਿਹੜੇ ਭਾਰਤੀ ਮੂਲ ਦੇ ਇਹ ਜਿਹੜੇ ਇੰਜੀਨੀਅਰ ਆ, ਇਹ ਇਨਸਾਈਡਰ ਟ੍ਰੇਡਿੰਗ ਦੇ ਮਾਮਲੇ ਦੇ ਵਿੱਚ ਚਾਰਜ ਹੋਏ ਨੇ। ਸੋ ਇਹ ਮਾੜੀ ਗੱਲ ਆ। ਇਦਾਂ ਦੇ ਕੰਮ ਜਿਹੜੇ ਨਾ ਹੀ ਕਰੋ ਤਾਂ ਜਿਹੜੀ ਉਹ ਚੰਗੀ ਗੱਲ ਕਿਸੇ ਨੂੰ ਵੀ ਨਹੀਂ ਕਰਨੇ ਚਾਹੀਦੇ, ਚਾਹੇ ਉਹ ਕਿਸੇ ਵੀ ਕਮਿਊਨਿਟੀ ਦੇ ਨਾਲ ਸੰਬੰਧਿਤ ਹੋਣ। ਜੀ